ਕਿ ਸਾਨੂੰ ਵਾਕਈ ਹੀ ਪੰਜਾਬ ਦੀ ਲਿਟਰਲੀ ਕੋਈ ਕਿਤਾਬ ਨਹੀਂ ਮਿਲਦੀ। ਈਵਨ ਕੋਈ ਕਾਇਦਾ ਛੋਟਾ ਜਿਹਾ ਜਾਂ ਕੋਈ ਟਰੇਸਿੰਗ ਵਾਲੀ ਕੋਈ ਕਾਪੀ ਹੋਵੇ। ਹਾਂ, ਇਹਨਾਂ ਨੇ ਇੱਥੋਂ ਕਾਇਦਾ ਵੀ ਲੱਭਣ ਕਰਨਗੇ ਤੇ ਇਹਨਾਂ ਦੀ ਮਾਰਕੀਟ ਵੀ ਹੋਏ ਕਰੇਗੀ। ਮੈਂ ਤੁਹਾਨੂੰ ਦੱਸਣ ਡਿਆ ਹਾਂ ਅੱਜ ਇਨਸ਼ਾਅੱਲਾ। ਲੋਰੀਆਂ ਨੂੰ ਮੈਂ ਪੁੱਛਿਆ, ਮੈਂ ਕਿਹਾ ਇਹ ਗਲਤ ਰਾਹ ਦੱਸਣ ਮਸ਼ਹੂਰ ਨੇ, ਫਿਰ ਵੀ ਇੱਕ ਦਫਾ ਭਾਈ ਸਾਨੂੰ ਸਹੀ ਤਰ੍ਹਾਂ ਦੱਸ ਦਿਓ ਜੇ। ਉਹਨਾਂ ਕਹਾ ਭਾਈ ਇਹ ਦੂਰ ਜਾ ਕੇ ਤੁਹਾਨੂੰ ਗਾਲਾਂ ਕੱਢ ਰਹੀਆਂ ਜੀ, ਫਿਰ ਅਸੀਂ ਲਈ ਦੱਸਦੇ। अस्सलाम वालेकुम नाज़रीन, सफरनोश पंजाबी ਦੇ ਨਾਲ ਮੈਂ ਜ਼ੇਬ ਜ਼ਫਰ ਕੰਬੋਜ ਸਫਰਨੋਸ਼ ਪੰਜਾਬੀ ਉੱਤੇ ਤੁਹਾਨੂੰ ਜੀ ਆਇਆਂ ਨੂੰ ਕਹਿਣਾ। ਮੇਰੇ ਨਾਲ ਨੇ ਜਨਾਬ ਮੁਦੱਸਰ ਨਵਾਜ਼ ਚੱਦਰ ਸਾਹਿਬ। ਅੱਜ ਅਸੀਂ ਇੱਕ ਨਵੇਂ ਸਫ਼ਰ ਤੇ ਨਿਕਲੇ ਆ ਆਪਣੀ ਇੱਕ ਨਵੀਂ ਸੀਰੀਜ਼ ਵਾਸਤੇ। ਅੱਜ ਪੰਜਾਬੀ ਦੇ ਇੱਕ ਵੱਡੇ ਲੈਵਲ ਤੇ ਪ੍ਰਚਾਰ ਵਾਸਤੇ ਅਸੀਂ ਨਿਕਲੇ ਆ ਤੇ ਉਮੀਦ ਕਰਨੇ ਆ ਕਿ ਤੁਹਾਨੂੰ ਇਹ ਸਾਡਾ ਸਫ਼ਰ ਪਸੰਦ ਆਏਗਾ। ਅੱਜ ਦਾ ਸਾਡਾ ਸਫ਼ਰ ਹੈਗਾ ਉਰਦੂ ਬਾਜ਼ਾਰ ਲਾਹੌਰ ਦਾ। ਲਾਹੌਰ ਚਾਹੁੰਦੇ ਆ ਕਿਉਂਕਿ ਲਾਹੌਰ ਹੈ ਤੇ ਦੂਜੀ ਗੱਲ ਇਹ ਹੈ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਹੀ ਨਹੀਂ। ਤੇ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਪਹੁੰਚ ਕੇ ਬਾਕੀ ਗੱਲਾਂ ਉੱਥੇ ਕਰਨੇ ਆ। ਵੇਖਦੇ ਰਹੋ। ਅਸਾਂ ਤੇ ਜਾਣਾ ਦਿਲੋਂ ਦੇ ਘਰ, ਕਿਨੇ ਕਿਨੇ ਜਾਣਾ ਦਿਲੋਂ ਦੇ ਘਰ। ਅਸਾਂ ਤੇ ਜਾਣਾ ਦਿਲੋਂ ਦੇ ਘਰ ਬਈ। ਅੱਖਾਂ ਮੀਟ ਕੇ ਕੰਬਣ ਨਾਲੋਂ ਅੱਖਾਂ ਖੋਲ ਕੇ ਮਰਿਆ ਜਾਏ। ਚੁੱਪ ਰਹਿ ਕੇ ਵੀ ਤੇ ਮਰ ਜਾਣਾ ਹੈ, ਝੱਲਿਓ ਬੋਲ ਕੇ ਮਰਿਆ ਜਾਏ। ਇਹ ਗੱਲ ਮੈਂ ਤਾਂ ਕਰ ਰਿਹਾ ਵਾਂ ਕਿ ਅਸੀਂ ਪੰਜਾਬੀ ਮਾਂ ਬੋਲੀ ਵਾਸਤੇ ਅਮਲੀ ਕੰਮ ਕਰਨ ਜਾ ਰਹੇ ਹਾਂ। ਮੈਂ ਸ਼ੁਰੂ ਤੋਂ ਕਹਿ ਰਿਹਾ ਵਾਂ ਕਿ ਸਾਨੂੰ ਕੋਈ ਨਾ ਕੋਈ ਕੰਮ ਅਮਲੀ ਜ਼ਰੂਰ ਕਰਨਾ ਚਾਹੀਦਾ, ਠੀਕ ਹੈ। ਉਹਦੇ ਵਾਸਤੇ ਅਸੀਂ ਉਰਦੂ ਬਾਜ਼ਾਰ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਵੇਖਦੇ ਹਾਂ ਜਿਹੜੀ ਸ਼ੈ ਲੱਭਣ ਆਏ ਹਾਂ ਸਾਨੂੰ ਲੱਭਦੀ ਵੀ ਕਿ ਨਹੀਂ ਲੱਭਦੀ। ਜੇ ਲੱਭਦੀ ਏ ਤੇ ਕਿਸ ਤਰ੍ਹਾਂ ਦੀ ਲੱਭਦੀ ਹੈ, ਸਾਰੀਆਂ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰਨੇ ਆ। ਆਓ ਚੱਲੀਏ। ਇਹ ਸਿਰਫ ਪੇਪਰ ਪ੍ਰੋਡਕਟ ਲੱਭਣ ਕੀ ਦੇਵੇ ਤੇ ਦੱਸੋ। ਮਜ਼ੇਦਾਰੀ ਦੀ ਗੱਲ ਇਹ ਹੈ ਕਿ ਲੱਭਣ ਤੁਸੀਂ ਪੰਜਾਬੀ ਕਹਿ ਦਿੰਦੇ ਜੇ ਆਏ ਤੁਸੀਂ ਉਰਦੂ ਬਾਜ਼ਾਰ ਚ। ਵਾਲੇਕੁਮ ਸਲਾਮ ਜੀ। ਵਾਲੇਕੁਮ ਅਲਹਮਦੁਲਿਲਾ। ਫਿੱਟ ਫਾਰ ਸਰ ਜੀ, ਤੁਸੀਂ ਸੁਣਾਓ ਠੀਕ ਠਾਕ? कुछ खाए भी हैं? ਨਹੀਂ ਹੈ ਜੀ, ਬੜੀ ਮਿਹਰਬਾਨੀ। ਯਾਰ ਮੇਰੀ ਆਈਡੀ ਸਫਰਨੋਸ਼ ਪੰਜਾਬੀ ਦੇ ਨਾਮ ਹੈ। ਪੰਜਾਬੀ ਕਾਇਦਾ ਲੱਭਣ ਹੈ, ਕਿੱਥੋਂ ਲੱਭੇਗਾ? आप अंदर सेकंड काउंटर हाँ। कर सकते हैं। ਅੱਛਾ ਤਾਂ ਇੱਥੋਂ ਦੇ ਅਸੀਂ ਹੋ ਗਏ ਨਕਾਮ। ਹੁਣ ਕਾਲਜ ਬੁੱਕ ਡਿਪੂ ਤੇ ਚੱਲੇ ਆ। ਹਾਂ, ਨੋਸ਼ ਖਾਣ ਪੀਣ। ਹਾਂ, ਸਫਰ ਕਰਨਾ, ਨੋਸ਼ ਖਾਣਾ ਪੀਣਾ। बहुत चंगा नाम है। ਕਾਲਜ ਹੋ ਗਈ ਬਚਤ ਹੀ ਹੋ ਗਈ ਯਾਰ, ਟੈਨਸ਼ਨ ਨਹੀਂ ਲਓ। ਸਾਡੇ ਪੰਜਾਬੀਆਂ ਦਾ ਤੁਸੀਂ ਅਲਮੀਆਂ ਵੇਖ ਲਵੋ ਕਿ ਸਾਨੂੰ ਵਾਕਈ ਹੀ ਪੰਜਾਬ ਦੀ ਲਿਟਰਲੀ ਕੋਈ ਕਿਤਾਬ ਨਹੀਂ ਮਿਲਦੀ। ਈਵਨ ਕੋਈ ਕਾਇਦਾ ਛੋਟਾ ਜਿਹਾ ਜਾਂ ਕੋਈ ਟਰੇਸਿੰਗ ਵਾਲੀ ਕੋਈ ਕਾਪੀ ਹੋਵੇ। ਅਸੀਂ ਉਹਨਾਂ ਨੂੰ ਪੁੱਛਿਆ ਨਾ, ਕਿਹਾ ਜੀ ਇਹ ਸਿਰਫ ਨਾ ਪ੍ਰਿੰਟ ਹੋ ਸਕਦਾ, ਆਪਣੇ ਮੁਤਾਬਕ ਪ੍ਰਿੰਟ ਕੋਈ ਵੀ ਜਿਹੜਾ ਨਾ ਉਹ ਪ੍ਰਿੰਟ ਕਰਵਾ ਲਵੋ। ਕਾਇਦਾ ਆਪਣੇ ਕੋਲ ਇੱਕ ਹੈ ਆ, ਆਪ ਲਿਖਿਆ ਤੇ ਉਹ ਪਬਲਿਸ਼ ਕਰਾ ਦਿੰਦੇ ਆ। ਸਾਨੂੰ ਇਹੀ ਕਿ ਅਗਰ ਕੋਈ ਮਿਲ ਜਾਵੇ ਨਾ ਸੋ ਬੈਟਰ ਹੈ, ਤਾਂ ਕਿ ਟਾਈਮ ਬਚ ਜਾਏਗਾ। ਅਗਰ ਨਾ ਮਿਲਿਆ ਫਿਰ ਉਹ ਸਾਡੇ ਕੋਲ ਆਪਸ਼ਨ ਹੈ ਹੀ ਹੈ। ਫਿਰ ਰਹੇ ਆ, ਪਰ ਅਫਸੋਸ ਹੋਇਆ ਮੈਨੂੰ ਨਾ ਕਿ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਪੰਜਾਬੀ ਦਾ ਕੋਈ ਕਾਇਦਾ ਕਿਸੇ ਤੋਂ ਮਿਲ ਹੀ ਨਹੀਂ ਰਿਹਾ। ਇੱਕ ਹੁਣ ਇਸ ਦੁਕਾਨ ਦਾ ਕਿਸੇ ਨੇ ਦੱਸ ਦਿੱਤਾ। ਹਾਂਜੀ, ਕੀ ਕਹਿ ਰਹੇ ਨੇ? ਭਾਜੀ ਨੇ ਮੈਨੂੰ ਤੇ ਪਬਲਿਸ਼ਰ ਵਾਲਿਆਂ ਵੀ ਬੜੀ ਬੇਦਰਦੀ ਨਾਲ ਇੰਝ ਕਰਕੇ ਆਖਿਆ ਨਹੀਂ ਹੈਗਾ, ਨਾ ਹੀ ਮਿਲਣਾ। ਯਾਰ ਉਹ ਭੈਣ ਨੇ ਕਿਹੜਾ ਛਪਵਾਇਆ ਸੀ। ਹਾਂ, ਮੈਂ ਸਿੱਧਾ ਛਪਵਾਇਆ। ਉਹ ਤੇ ਉਹਨਾਂ ਨੇ ਉਹਨਾਂ ਦੇ ਮੁਤਾਬਕ ਪਾਕਿਸਤਾਨ ਦੀ ਸਭ ਤੋਂ ਜਿਹੜੀ ਹੈਗੀ ਹੈ ਨਾ ਆਪਣਾ ਮਹਿੰਗੀ ਪਬਲਿਸ਼, ਉੱਥੋਂ ਸੇ ਪਵਾਇਆ ਸੀ। ਪੁੱਛ ਗਿਆ ਜੇ ਹੋਇਆ ਮੈਨੂੰ ਵੀ ਦੱਸਿਓ। ਉਹ ਭਾਈ ਜਾਨ ਹੋਰ ਇੱਕ ਨਵੀਂ ਕਿਤਾਬ ਦਾ ਪਤਾ ਲੱਗ ਗਿਆ। ਕਿਹੜੀ ਭਾਜੀ? ਉਮਰ ਬੁੱਕ ਡਿਪੂ ਨਵੀਂ ਦੁਕਾਨ ਦਾ ਓ ਸੌਰੀ ਡੋਗਰ ਪਬਲਿਸ਼ਰ ਤੱਕ ਤੁਸੀਂ ਪੰਜਾਬੀ ਕਾਇਦਾ ਨਹੀਂ ਲੱਭਾ ਪਾਏ ਤੇ ਹੁਣ ਪਬਲਿਸ਼ਰਾਂ ਕੋਲ ਵੀ ਹੈ ਕਾਇਦਾ ਤੇ ਉਹ ਮੂੰਹ ਕਰਕੇ ਕਹਿੰਦੇ ਨਹੀਂ ਹੈ। ਮਤਲਬ ਉਹ ਅੱਗੋਂ ਜਿਹੜਾ ਹੈ ਉਹ ਝੇਡਾਂ ਵੀ ਕਰਦੇ ਨੇ, ਇਹ ਕਰਦੇ ਕੀ ਫਿਰਦੇ ਨੇ। ਲੇਕਿਨ ਕੋਈ ਗੱਲ ਨਹੀਂ, ਟੁਰੇ ਆ ਤੇ ਹੁਣ ਇਨਸ਼ਾਅੱਲਾ ਟੁਰਾਂਗੇ। ਹੁਣ ਇਹਨਾਂ ਨੇ ਇੱਥੋਂ ਕਾਇਦਾ ਵੀ ਲੱਭਣ ਕਰਨਗੇ ਤੇ ਇਹਨਾਂ ਦੀ ਮਾਰਕੀਟ ਵੀ ਹੋਏ ਕਰੇਗੀ। ਮੈਂ ਤੁਹਾਨੂੰ ਦੱਸਣ ਡਿਆ ਹਾਂ ਅੱਜ ਇਨਸ਼ਾਅੱਲਾ। ਮੁਦੱਸਰ ਭਾਈ ਦੇ ਭਾਈ ਦਾ ਨਾ ਇਸ ਟਾਈਮ ਫੁੱਲ ਟਾਈਮ ਜਿਹੜਾ ਨਾ ਪੂਰਾ ਅਜ਼ਮ ਹੈਗੇ ਨੇ ਕਿ ਕਾਇਦਾ ਜਿਹੜਾ ਨਾ ਅਸੀਂ ਲੱਭ ਕੇ ਛੱਡਣਾ। ਬਾਕੀ ਨਾ ਲੱਭਿਆ ਤੇ ਆਪਣਾ ਫਿਰ ਪਬਲਿਸ਼ ਕਰਵਾ ਹੀ ਸਕਦੇ ਆ। ਬਹੁਤ ਵਧੀਆ ਲੱਗਾ ਜੀ। ਲੋਰੀਆਂ ਨੂੰ ਮੈਂ ਪੁੱਛਿਆ, ਮੈਂ ਕਿਹਾ ਇਹ ਗਲਤ ਰਾਹ ਦੱਸਣ ਮਸ਼ਹੂਰ ਨੇ, ਫਿਰ ਵੀ ਇੱਕ ਦਫਾ ਭਾਈ ਸਾਨੂੰ ਸਹੀ ਤਰ੍ਹਾਂ ਦੱਸ ਦਿਓ ਜੇ। ਉਹਨਾਂ ਕਹਾ ਭਾਈ ਇਹ ਦੂਰ ਜਾ ਕੇ ਤੁਹਾਨੂੰ ਗਾਲਾਂ ਕੱਢ ਰਹੀਆਂ ਜੀ, ਫਿਰ ਅਸੀਂ ਲਈ ਦੱਸਦੇ। ਭਾਈ ਇਹ ਗੱਲ ਤੇ ਦੱਸੋ ਯਾਰ, ਤੁਹਾਨੂੰ ਕੀ ਫਾਇਦਾ ਇਹਦਾ ਇੰਨਾ ਖਪਣ ਦਾ? ਤੁਹਾਡੇ ਕੋਲ ਹਮੇਸ਼ਾ ਇਹ ਸਵਾਲ ਹੁੰਦਾ। ਸਭ ਤੋਂ ਪਹਿਲੀ ਗੱਲ, ਅਸੀਂ ਰਜ਼ਾ ਇਲਾਹੀ ਵਾਸਤੇ ਕਰ ਰਹੇ ਹਾਂ। ਲੋਕੀ ਦਲੀਲ ਮੰਗਦੇ ਨੇ ਕਿ ਪੰਜਾਬੀ ਦਾ ਕੰਮ ਕਰਨਾ ਰਜ਼ਾ ਇਲਾਹੀ ਕਿਵੇਂ ਹੁੰਦਾ। ਆਪਣੀ ਬਕਾ ਦੀ ਜੰਗ ਕਰਨਾ ਵੀ ਰਜ਼ਾ ਇਲਾਹੀ ਹੁੰਦਾ।
ਆਪਣੀ ਤਹਿਜ਼ੀਬ ਦੀ, ਜੇ ਉਹ ਮਜ਼ਹਬ ਦੀ ਮੁਖਾਲਫਤ ਨਾ ਕਰਦੀ ਹੋਵੇ ਤੇ ਉਹਦੀ ਹਿਫਾਜ਼ਤ ਕਰਨਾ ਵੀ ਰਜ਼ਾਇਲਾ ਹੀ ਹੁੰਦਾ ਹੈ। ਅਸੀਂ ਆਪਣੀ ਤਹਿਜ਼ੀਬ ਦੀ ਹਿਫਾਜ਼ਤ ਕਰ ਰਹੇ ਹਾਂ। ਵੇਖਿਆ ਲੋਰੀ ਨਹੀਂ ਜੇ ਬਾਸ ਨਹੀਂ ਉਹਨਾਂ ਸਾਨੂੰ ਭਾਈ ਸਹੀ ਦੱਸਿਆ, ਅਸੀਂ ਕੋਈ ਗਲਤ ਵੜ ਗਏ, ਇੱਕੋ ਨਾਮ ਦੇ ਦੋ ਨੇ। ਉਹਨਾਂ ਕਿਹਾ ਸਾਨੂੰ ਅਗਲੀ ਮਾਰਕੀਟ 'ਚ ਚੱਲੋ, ਹੁਣ ਅਗਲੀ ਮਾਰਕੀਟ 'ਚ ਆ ਗਏ ਹਾਂ, ਅੱਲਾ ਕਰੇ ਇੱਥੋਂ ਹੀ ਕੋਈ ਲੱਭ ਜੇ। ਵਾਹ 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 ਬੜਾ ਆ ਕੇ ਪੁੱਛਿਆ ਜੀ ਭਾਈ, ਜਾਵੇ ਤੁਹਾਨੂੰ ਤਾਂ ਪਹਿਲਾਂ ਹੀ ਪਤਾ ਹੈ ਪੰਜਾਬੀ ਦਾ। ਅੱਛਾ ਅਗਰ ਛਪਵਾਉਣਾ ਹੋਏਗਾ ਤਾਂ ਛਪ ਜਾਏਗਾ, ਜਾਂ ਤੁਹਾਡੇ ਕੋਲ ਕੀ ਹੋਵੇ ਪੰਜਾਬੀ ਕਾਇਦਾ ਛੋਟੇ ਬੱਚਿਆਂ ਵਾਸਤੇ? ਜਿਸ ਤਰ੍ਹਾਂ ਇਹ ਕਿਤਾਬਾਂ ਪਈਆਂ ਨੇ ਨਾ, ਲਾਈਕ ਅੱਛਾ ਕੋਈ ਟ੍ਰੇਸਿੰਗ ਬੁੱਕ ਹੀ ਹੋਵੇ, ਕੋਈ ਵੀ ਨਹੀਂ। ਨਹੀਂ, ਇਹ ਬੱਚਿਆਂ ਦਾ ਹੁੰਦਾ ਹੈ ਨਾ, ਮਿਸਾਲ ਨਜ਼ਮਾਂ ਹੁੰਦੀਆਂ ਜਿਵੇਂ ਪੰਜਾਬੀ ਚ ਲਿਖੀਆਂ ਹੁੰਦੀਆਂ ਨਜ਼ਮਾਂ। ਭਾਵੇਂ ਇਸ ਤਰ੍ਹਾਂ ਹੋਵੇ ਕਿ ਲਾਈਕ ਜਿਵੇਂ ਇੰਗਲਿਸ਼ ਹੈ ਨਾਲ ਉਰਦੂ ਹੈ ਨਾਲ ਪੰਜਾਬੀ ਵੀ ਲਿਖਿਆ ਹੋਵੇ, 3 in 1 ਹੋਵੇ। ਮਹਿੰਗੀ ਬੁੱਕ ਦੀ ਮਹਿੰਦੀ ਲੋ ਭਾਜੀ, ਉਹਨਾਂ ਕਿਹਾ ਜੀ ਕਮ ਅਜ਼ ਕਮ 10,000। ਲੋ ਭਾਈ ਜਾਨ ਜਿੱਥੇ ਵੀ ਗਏ ਆ ਨਾ, ਉਹਨਾਂ ਤੁਹਾਨੂੰ ਅੱਗੇ ਹੀ ਟੋਰ ਦਿੱਤਾ। ਹੁਣ ਅਸੀਂ ਲੋਗਰ ਪਬਲਿਸ਼ਰਸ, ਯੂਨੀਕ ਪਬਲਿਸ਼ਰਸ, ਅੱਗੇ ਪਿੱਛੇ ਜਿੰਨੇ ਜੋ ਦੱਸਿਆ ਨਾ, ਸਾਰਾ ਕੁਝ ਕਰਨ ਤੋਂ ਬਾਵਜੂਦ ਵੀ ਕੁਛ ਨਹੀਂ ਜੇ ਲੱਭਾ। ਹੁਣ ਇੱਕ ਆਖਰੀ ਹਰਬਾ ਮਾਰਨ ਜਾ ਰਹੇ ਹਾਂ ਖਾਲਦ ਪਬਲਿਸ਼ਰਸ ਤੇ, ਨਾ ਹੋਇਆ ਤੇ ਫਿਰ ਅਸੀਂ ਆਪਣੀ ਬੁੱਕ ਜਿਹੜੀ ਹੈ ਨਾ ਉਹ ਪ੍ਰਿੰਟ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਜਿਹੜੇ ਇੱਥੇ ਕੋਈ ਪਬਲਿਸ਼ਰਸ ਬੈਠੇ ਨੇ ਨਾ, ਉਹਨਾਂ ਕੋਲੋਂ ਆਪਣੇ ਕੁਛ ਕਾਇਦੇ ਪ੍ਰਿੰਟ ਕਰਵਾ ਲਈਏ, ਟ੍ਰੇਸਿੰਗ ਕਾਪੀ ਵੀ, ਔਰ ਜਿਹੜੇ ਹੈ ਨੇ ਇਹਦੇ ਕੋਈ ਪੰਜਾਬੀ ਦਾ ਕਾਇਦਾ, ਨਜ਼ਮਾਂ ਛੋਟੀਆਂ ਮੋਟੀਆਂ ਲਿਖੀਆਂ ਹੋਣ, ਤਾਂ ਕਿ ਬੱਚੇ ਜਿਹੜੇ ਨੇ ਉਹਨੂੰ ਇੱਕ ਫਨ ਵੇ ਦੇ ਨਾਲ ਜਿਹੜਾ ਹੈ ਨਾ ਉਹ ਪੜ੍ਹ ਸਕਣ ਔਰ ਇੰਜੋਏ ਕਰ ਸਕਣ। ਲੋ ਜੀ ਤੁਹਾਡੇ ਸਾਹਮਣੇ ਬਿਲਕੁਲ ਰਹਿ ਗਿਆ ਆਪਣਾ ਖਾਲਦ ਪਬਲਿਸ਼ਰ ਵੀ। ਆਖਰੀ ਕਹਿੰਦੇ ਆ ਧੱਕਾ ਚੱਪਾ ਗਡਾਂਗ ਹੁੰਦੇ, ਇਹ ਨਾ ਹੀ ਕਹਿਣ ਜੋਗੇ ਇਹ ਵੀ ਚੱਪਾ ਗਡਾਂਗ ਹੁੰਦੀ ਨਾ ਤੇ ਚੋਰ ਫਸ ਗਿਆ ਸੀ। ਇਹਨਾਂ ਨੂੰ ਪੁੱਛਨੇ ਆ ਜੇ ਲੱਭ ਜਾਏ ਤੇ ਵਧੀਆ, ਨਾ ਆਇਆ ਫਿਰ ਇਹਨਾਂ ਕੋਲ ਕੋਈ ਪ੍ਰਿੰਟਿੰਗ ਦੀ ਪਬਲਿਸ਼ਿੰਗ ਦੀ ਜਿਹੜੀ ਹੈ ਨਾ ਉਹ ਗੱਲ ਕਰਨਾ। ਉਹ ਪਿੱਛੇ ਇੱਕ ਬੰਦੇ ਨੂੰ ਪੁੱਛਿਆ, ਉਹਨਾਂ ਕਿਹਾ ਜੀ ਘੱਟ ਤੋਂ ਘੱਟ 10,000 ਹੋਏ ਤੇ ਫਿਰ। ਲੋ ਭਾਈ ਜਾਨ ਇੰਨਾ ਖਪਨ ਖਪਾਉਣ ਤੋਂ ਬਾਅਦ ਵੀ ਨਾ ਸਾਨੂੰ ਕੋਈ ਬਕਾਇਦਾ ਪੰਜਾਬੀ ਦਾ ਕਾਇਦਾ ਪੂਰੀ ਉਰਦੂ ਬਾਜ਼ਾਰ ਲਾਹੌਰ ਵਿੱਚੋਂ ਨਹੀਂ ਮਿਲਿਆ। ਹਾਲਾਂਕਿ ਇਹ ਕਿਤਾਬਾਂ ਦਾ ਜਾਂ ਪਬਲਿਸ਼ਿੰਗ ਦਾ ਹੱਬ ਏ, ਗੜ੍ਹ ਸਮਝਿਆ ਜਾਂਦਾ ਕਿ ਜੋ ਕਿਤੋਂ ਸ਼ਾਇਦ ਨਹੀਂ ਮਿਲਦੀ ਉਹ ਇੱਥੋਂ ਮਿਲ ਜਾਂਦੀ ਹੈ। ਲੇਕਿਨ ਇੱਥੋਂ ਵੀ ਸਾਨੂੰ ਸਿਰਫ ਇਹ ਇੱਕ ਪੰਜਾਬੀ ਦਾ ਕਾਇਦਾ ਮਿਲ ਸਕਿਆ, ਠੀਕ ਹੈ। ਉਹ ਵੀ ਬੱਚਿਆਂ ਵਾਸਤੇ ਨਹੀਂ ਹੈ, ਇਹ ਸਾਡੇ ਨੋਰਮਲ ਸਿੱਖਣ ਸੁੱਖਣ ਵਾਸਤੇ ਕੁਛ ਚੀਜ਼ਾਂ ਹਨ। ਲੇਕਿਨ ਅਗਰ ਇਹਨੂੰ ਕਹੀਏ ਨਾ ਕਿ ਪ੍ਰੋਪਰ ਇੱਕ ਪੰਜਾਬੀ ਦਾ ਕਾਇਦਾ ਜਿਹੜੇ ਬੱਚੇ ਪੜ੍ਹ ਲੈਣ, ਉਹ ਸਾਨੂੰ ਇੱਥੋਂ ਨਹੀਂ ਅਵੇਲ ਹੋ ਸਕਿਆ। ਹੁਣ ਜਿਹੜਾ ਅਸੀਂ ਆਪ ਬਣਾਇਆ ਹੈ ਪੰਜਾਬੀ ਦੇ ਰਿਲੇਟਡ ਜਿਹੜਾ ਕਾਇਦਾ, ਇਨਸ਼ਾਅੱਲਾ ਉਹ ਕੋਸ਼ਿਸ਼ ਕਰਾਂਗੇ ਕਿ ਉਹ ਪਬਲਿਸ਼ ਕਰੀਏ ਤੇ ਫਿਰ ਅੱਗੇ ਜਿਹੜਾ ਨਾ ਉਹ ਸੀਰੀਜ਼ ਨੂੰ ਲੈ ਕੇ ਵਧੀਏ। ਲੇਕਿਨ ਇਹ ਆਫਤ ਹੈ, ਅੱਲਾ ਹੀ ਹਾਫਿਜ਼, ਤੁਰੇ ਹੈ ਵਾਂ ਤੇ ਇਨਸ਼ਾਅੱਲਾ ਤੁਰ ਕੇ ਵਹਾਂ। ਅਸੀਂ ਤੁਹਾਡਾ ਸਾਥ ਨਹੀਂ ਛੱਡਦੇ, ਅਸੀਂ ਜਿੰਨੇ ਜੋਗੇ ਹੋਏ ਕੋਸ਼ਿਸ਼ ਕਰਾਂਗੇ। ਬਾਕੀ ਇਹ ਹੈ ਕਿ ਤੁਹਾਡਾ ਸਾਥ ਸਾਨੂੰ ਚਾਹੀਦਾ, ਤੁਸੀਂ ਆਪਣਾ ਪਿਆਰ ਮੁਹੱਬਤ ਵਿਖਾਉਂਦੇ ਰਹੋ। ਅਸੀਂ ਪੰਜਾਬੀ ਮਾਂ ਬੋਲੀ ਵਾਸਤੇ ਕੰਮ ਕਰਕੇ ਰਵਾਂਗੇ ਇਨਸ਼ਾਅੱਲਾ, ਅਮਲੀ ਤੌਰ ਤੇ ਕਰਕੇ ਵਿਖਾਵਾਂਗੇ, ਸਿਰਫ ਗੱਲਾਂ ਬਾਤਾਂ ਨਹੀਂ। ਤੇ ਇਹ ਵਲੋਗ ਮੇਰੇ ਹਿਸਾਬ ਨਾਲ ਇੱਥੋਂ ਤੱਕ ਹੀ ਸੀ। ਬਾਕੀ ਹੁਣ ਨਿਕਲਨੇ ਆ ਕੇ ਇੱਕ ਦੋ ਪਬਲਿਸ਼ਰਸ ਨੂੰ ਮਿਲਨੇ ਆ ਤਾਂ ਕਿ ਅਸੀਂ ਆਪਣਾ ਕਾਇਦਾ ਪਬਲਿਸ਼ ਕਰਵਾ ਸਕੀਏ। ਉਹ ਜਿਹੜਾ ਸਾਰੀ ਚੀਜ਼ ਮੈਂ ਵਿਖਾਵਾਂਗਾ ਅਗਲੀ ਵੀਡੀਓ ਵਿੱਚ। ਉਦੋਂ ਤੱਕ ਲਈ ਜ਼ਫਰ ਕੰਬੋਜ ਸਾਹਿਬ ਨੂੰ, ਮੁਦੱਸਰ ਨਵਾਜ਼ ਚੱਦਰ ਸਾਹਿਬ ਨੂੰ, ਆਖਰੀ ਮੁਦੱਸਰ ਨਵਾਜ਼ ਚੱਦਰ ਜੋ ਹੈ ਦਿਓ ਇਜਾਜ਼ਤ ਤੇ ਇਨਸ਼ਾਅੱਲਾ ਮਿਲਨੇ ਅਗਲੇ ਵਲੋਗ ਵਿੱਚ। ਰੱਬ ਰਾਖਾ।